ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਕੈਲੀਫੋਰਨੀਆ। ਮੈਂ ਰਾਜ ਕਰਮਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 17 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਆਪਾਂ ਰਸ਼ੀਆ ਤੇ ਯੂਕਰੇਨ ਦੀ ਜੰਗ ਦੀ ਗੱਲ ਕਰਦੇ ਜਾਈਏ, ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਆਪਣੇ ਹੀ ਮੁਲਕ ਦੇ ਲੋਕਾਂ ਨੂੰ ਇਹ ਕਿਹਾ ਆ ਕਿ ਜੇ ਤੁਸੀਂ ਗਦਾਰੀ ਕਰੋਗੇ ਤਾਂ ਤੁਹਾਨੂੰ 15 ਸਾਲ ਦੀ ਜੇਲ੍ਹ ਹੋ ਸਕਦੀ ਹੈਗੀ ਆ। ਇੱਕ ਸੀਨੀਅਰ ਫਾਰਮਰ ਆਫੀਸ਼ੀਅਲਸ ਨੂੰ ਵੀ ਜਿਹੜੀ ਆ ਸਜ਼ਾ ਦਿੱਤੀ ਗਈ ਹੈ ਕਿਉਂਕਿ ਉਹ ਵਾਰ ਨੂੰ ਅਪੋਜ਼ ਕਰ ਰਿਹਾ ਸੀ। ਪ੍ਰੈਜ਼ੀਡੈਂਟ ਪੁਟਿਨ ਦੀ ਇਹ ਵਾਰਨਿੰਗ ਮੀਡੀਆ ਵਾਲਿਆਂ ਤੇ ਵੀ ਗਈ ਆ। ਮੀਡੀਆ ਵਾਲੇ ਵੀ ਬਹੁਤ ਅਰੈਸਟ ਹੋਏ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ। ਤੇ ਇਸੇ ਤਰ੍ਹਾਂ ਕਹਿੰਦੇ ਡਿਮਿਟਰੀ ਐਵਨੋਵ ਇੱਕ ਮਾਸਕੋ ਵੇਸਟ ਐਕਟਿਵਿਸਟ ਆ, ਉਸਨੇ ਕਿਹਾ ਵੀ ਉਹਦੇ ਮਦਰ ਦੇ ਘਰ ਦੇ ਬਾਹਰ ਗ੍ਰੈਫਿਟੀ ਮੈਸੇਜ ਲਿਖੇ ਹੋਏ ਸੀ ਵੀ ਡੋਂਟ ਬਿਟਰੇ ਮਦਰਲੈਂਡ ਡੀਮਾ। ਕਹਿੰਦੇ ਵੀ ਜਿਹੜਾ ਵੀ ਬੰਦਾ ਫੌਜ ਦੇ ਅਗੇਂਸਟ ਬੋਲੂਗਾ ਜਾਂ ਜਿਹੜਾ ਅਟੈਕ ਕੀਤਾ ਰਸ਼ੀਆ ਨੇ ਯੂਕਰੇਨ ਦੇ ਵਿੱਚ ਉਹਦੇ ਵਿਰੁੱਧ ਬੋਲੂਗਾ ਤੇ ਉਹਨਾਂ ਨੂੰ 15 ਸਾਲਾਂ ਦੀ ਸਜ਼ਾ ਹੋ ਸਕਦੀ ਹੈਗੀ ਆ। ਸੋ ਇਹ ਲੋਕਾਂ ਨੂੰ ਡਰਾਉਣ ਦੇ ਲਈ ਬਿਲਕੁਲ ਕੀਤਾ ਗਿਆ ਹੈ। ਹਾਲਾਂਕਿ ਬਹੁਤ ਸਾਰੇ ਰਸ਼ੀਆ ਦੇ ਵਿੱਚ ਲੋਕ ਇਸ ਦੇ ਵਿਰੋਧ ਦੇ ਵਿੱਚ ਆ, ਕਿਉਂਕਿ ਯੂਕਰੇਨ ਇੱਕ ਟਾਈਮ ਦੇ ਉੱਤੇ ਪਾਰਟ ਹੀ ਹੁੰਦਾ ਸੀ ਰਸ਼ੀਆ ਦਾ। ਤੇ ਬਹੁਤ ਸਾਰੇ ਲੋਕ ਕਿਸੇ ਦਾ ਫਾਦਰ ਯੂਕਰੇਨ ਤੋਂ ਆ, ਮਦਰ ਯੂਕਰੇਨ ਤੋਂ ਆ। ਸੋ ਆਪਾਂ ਪਿਛਲੇ ਦਿਨਾਂ 'ਚ ਵੀ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਕਿਸ ਤਰ੍ਹਾਂ ਲੋਕ ਅਪਸੈਟ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਸ਼ੀਆ ਵੱਲੋਂ ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ ਯੂਕਰੇਨ 'ਚ ਜਦੋਂ ਤੋਂ ਹੀ ਉਹਨਾਂ ਨੇ ਅਟੈਕ ਕੀਤਾ ਫਰਵਰੀ 24 ਤੋਂ ਲੈ ਕੇ ਹੁਣ ਤੱਕ। ਤੇ ਉਹਦੇ ਜਿਹੜੇ ਕਮੈਂਟਸ ਹੈਗੇ ਆ ਗਵਰਨਮੈਂਟ ਮਿਨਿਸਟਰਸ ਨੂੰ ਦਿੱਤੇ ਗਏ ਆ, ਕਹਿੰਦੇ ਵੀ ਪੂਰੀ ਤਰ੍ਹਾਂ ਇਹਨਾਂ ਨੂੰ ਫੈਲਾ ਦਿਓ। ਜੇ ਕੋਈ ਵੀ ਇਦਾਂ ਦੀ ਗੱਲ ਕਰੂਗਾ ਮੁਲਕ ਦੇ ਉਲਟ ਜਾਊਗਾ ਤੇ ਉਹਨੂੰ ਅਰੈਸਟ ਕੀਤਾ ਜਾਊਗਾ ਤੇ 15 ਸਾਲਾਂ ਦੀ ਸਜ਼ਾ ਦਿੱਤੀ ਜਾਊਗੀ। ਜੀ ਇਸ ਟਾਈਮ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਜੈਟਸ ਅਮੀਰ ਜਿਹੜੇ ਲੋਕ ਨੇ ਰਸ਼ੀਆ ਤੋਂ, ਉਹਨਾਂ ਨੇ ਦੁਬਈ ਵੱਲ ਦਾ ਰੁਖ ਕੀਤਾ ਹੋਇਆ ਆ। ਬਹੁਤ ਸਾਰੇ ਜਿਹੜੇ ਜਹਾਜ਼ ਆ ਜਿਹੜੇ ਉਹਨਾਂ ਦੇ ਜਹਾਜ਼ਾਂ ਨੂੰ ਟਰੈਕ ਕਰ ਰਹੇ ਆ, ਉਹਨਾਂ ਨੇ ਦੱਸਿਆ ਆ। ਤੇ ਪੁਤਿਨ ਨੇ ਇਸ ਦੇ ਉੱਤੇ ਕਿਹਾ, ਕਹਿੰਦਾ ਬਹੁਤ ਚੰਗੀ ਗੱਲ ਆ ਜਿਹੜੇ ਇੱਦਾਂ ਦੇ ਲੋਕ ਆ ਜਿਨ੍ਹਾਂ ਦੇ ਉੱਤੇ ਵੈਸਟਰਨ ਮੀਡੀਆ ਦਾ ਜਾਂ ਵੈਸਟਰਨ ਮੁਲਕਾਂ ਦਾ ਅਸਰ ਆ, ਉਹਨਾਂ ਨੂੰ ਜਿਹੜਾ ਸਾਡਾ ਮੁਲਕ ਆ ਛੱਡ ਕੇ ਚਲੇ ਜਾਣਾ ਚਾਹੀਦਾ ਆ। ਸੋ ਉਹ ਇਨਫੈਕਟ ਕਹਿੰਦੇ ਖੁਸ਼ੀ ਮਨਾ ਰਹੇ ਆ। ਸੋ ਪਰ ਰੂਸ ਦੇ ਲੋਕ ਉਸ ਨਾਲੋਂ ਥੋੜ੍ਹੀ ਵੱਖ ਸੋਚ ਜਿਹੜੀ ਉਹ ਰੱਖ ਰਹੇ ਆ। ਸੋ ਕਹਿੰਦੇ ਵੀ ਜਿਹੜਾ ਵੀ ਇਸ ਨੂੰ ਭੰਡੂਗਾ, ਪੁਤਿਨ ਨੇ ਕਿਹਾ ਆ ਵੀ ਉਹਨਾਂ ਦੇ ਖਿਲਾਫ ਜਿਹੜੀ ਆ ਤਗੜੀ ਕਾਰਵਾਈ ਆ, ਇੱਕ ਤਾਂ ਅੰਦਰ ਕਰਨਗੇ ਤੇ ਨਾਲੇ 15-15 ਸਾਲ ਦੀ ਜਿਹੜੀ ਸਜ਼ਾ ਆ ਉਹ ਉਹਨਾਂ ਨੂੰ ਸੁਣਾਈ ਜਾ ਸਕਦੀ ਆ। ਮਈ ਮਹੀਨੇ ਤੱਕ ਜਿਹੜੀ US ਦੀ ਮਸ਼ਹੂਰ ਬਾਸਕਟਬਾਲ ਪਲੇਅਰ ਹੈਗੀ ਜਿਹਨੂੰ ਡਿਟੇਨ ਕਰਕੇ ਰੱਖਿਆ ਹੋਇਆ ਆ, ਉਸ ਦੀ ਡਿਟੈਂਸ਼ਨ ਆ ਉਹਨਾਂ ਨੇ ਹੁਣ ਹਰਜੋਤ ਸਿੰਘ ਜੀ ਮਈ ਤੱਕ ਵਧਾ ਦਿੱਤੀ ਹੈਗੀ ਆ। ਸੋ ਇਹ ਧੱਕਾ ਜਿਹੜਾ ਆ ਪੂਰਾ ਸ਼ਰੇਆਮ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਅੱਗੇ ਦੇਖੋ ਕੀ ਬਣਦਾ ਹੈਗਾ ਆ। ਉਧਰ ਰੂਸ ਦੇ ਦੁਆਰਾ ਲਗਾਤਾਰ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਜਿਹੜੀ ਬੰਬਾਰਡਮੈਂਟ ਗੋਲੀਬਾਰੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਖਾਰਕੀਵ ਟਾਊਨ ਦੇ ਵਿੱਚ ਕਹਿੰਦੇ ਵੀ ਸੰਘਣੇ ਧੂਏ ਦੇ ਜਿਹੜੇ ਕਲਾਊਡ ਆ ਉਹ ਦੇਖੇ ਗਏ ਨੇ। ਉੱਥੇ ਦੀ ਇੱਕ ਵੱਡੀ ਮਾਰਕੀਟ ਦੇ ਉੱਤੇ ਵੀ ਹਮਲਾ
ਕੀਤਾ ਗਿਆ ਆ। ਐਮਰਜੈਂਸੀ ਸਰਵਿਸਿਜ਼ ਨੇ ਇਹ ਕਿਹਾ ਆ ਵੀ 70 ਲੋਕ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਇਸ ਟਾਈਮ ਲੱਗੇ ਹੋਏ ਨੇ। ਇਹ ਮਾਰਕੀਟ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਮੰਨੀ ਜਾਂਦੀ ਆ। 3 ਲੱਖ ਸਕੁਅਰ ਮੀਟਰ ਦੇ ਵਿੱਚ ਫੈਲੀ ਹੋਈ ਆ, ਜਿੱਥੇ ਇਹ ਇਸ ਟਾਈਮ ਅੱਗ ਲੱਗੀ ਪਈ ਆ। ਜੀ, ਇਸੇ ਤਰ੍ਹਾਂ ਇੱਕ ਅਮਰੀਕਨ ਸਿਟੀਜ਼ਨ ਉਹ ਵੀ ਯੂਕਰੇਨ ਦੇ ਵਿੱਚ ਮਾਰਿਆ ਗਿਆ ਹੈਗਾ। ਪੁਟਨ ਨੇ ਆਪਣੀ ਡਿਮਾਂਡ ਇਹ ਰੱਖੀ ਹੈਗੀ ਆ ਵੀ ਜੇ ਸੀਜ਼ ਫਾਇਰ ਕਰਨਾ ਹੈਗਾ, ਟਰਕੀ ਦੇ ਪ੍ਰੈਜ਼ੀਡੈਂਟ ਨੇ ਉਹਦੇ ਨਾਲ ਗੱਲਬਾਤ ਕੀਤੀ ਹੈ ਤਾਂ ਮੈਨੂੰ ਆਹ ਜਿਹੜੀਆਂ ਕੰਡੀਸ਼ਨਸ ਆ ਉਹ ਮਿਲਣੀਆਂ ਚਾਹੀਦੀਆਂ, ਤੇ ਭਈ ਯੂਕਰੇਨ ਹਮੇਸ਼ਾ ਹੀ ਨਿਊਟਰਲ ਰਵੇ ਤੇ ਕਦੇ ਵੀ ਨਾਟੋ ਨੂੰ ਜੁਆਇਨ ਨਾ ਕਰੇ। ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਪਿਛਲੇ ਦਿਨਾਂ 'ਚ ਦੱਸਿਆ ਵੀ ਸੀ ਕਿ ਅਸੀਂ ਨਾਟੋ ਨੂੰ ਨਹੀਂ ਜੁਆਇਨ ਕਰਨ ਜਾ ਰਹੇ। ਯੂਕੇ ਨੇ ਕਿਹਾ ਕਿ ਰਸ਼ੀਅਨ ਆਰਮੀ ਹੁਣ ਸਫਰ ਕਰ ਰਹੀ ਆ, ਉਹਨਾਂ ਨੂੰ ਸਪਲਾਈ ਲਾਈਨ ਦੀ ਪ੍ਰੋਬਲਮ ਆ ਰਹੀ ਆ, ਕਿਉਂਕਿ ਯੂਕਰੇਨ ਵਾਲੇ ਲੋਕ ਪੂਰੀ ਤਰ੍ਹਾਂ ਫਾਈਟ ਕਰ ਰਹੇ, ਈਵਨ ਦੋ ਉਹਨਾਂ ਦੇ ਕੋਲ ਹਥਿਆਰ ਬਹੁਤ ਘੱਟ ਆ, ਪਰ ਉਹਨਾਂ ਨੇ ਪੂਰੀ ਤਰ੍ਹਾਂ ਫਾਈਟ ਜਾਰੀ ਰੱਖੀ ਹੋਈ ਆ। ਯੂਐਸ ਆਪਣੀ ਵਾਈਟ ਹਾਊਸ ਤੋਂ ਪ੍ਰੈਸ ਸੈਕਟਰੀ ਸਾਕੀ ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਹਜੇ ਵੀ ਰਿਫਿਊਜ਼ ਕਰ ਰਹੇ ਆ ਯੂਕਰੇਨ ਦੇ ਇਨਵੇਜ਼ਨ ਦੇ ਸੰਬੰਧ ਦੇ ਵਿੱਚ ਜਿਹੜਾ ਰਸ਼ੀਆ ਨੇ ਜਿਹੜਾ ਕੀਤਾ ਹੈਗਾ ਵੀ ਉਹਨੂੰ ਉਹ ਇੱਕ ਤਰ੍ਹਾਂ ਦੇ ਨਾਲ ਡਿਨਾਊਂਸ ਨਹੀਂ ਕਰ ਰਿਹਾ ਵੀ ਹਾਂ ਰਸ਼ੀਆ ਵਾਲਿਆਂ ਨੇ ਮਾੜਾ ਕੰਮ ਕੀਤਾ ਹੈਗਾ ਆ। ਤੇ ਰਸ਼ੀਅਨ ਨੇ ਇੱਕ ਮਾਰੀਪੋਲ ਥੀਏਟਰ ਜਿੱਥੇ ਕਿ ਬੱਚੇ ਠਹਿਰੇ ਹੋਏ ਸੀ ਉੱਥੇ ਬੰਬਾਰਡਮੈਂਟ ਕੀਤੀ ਆ ਤੇ ਕਈ ਬੱਚਿਆਂ ਦੇ ਮਾਰੇ ਜਾਣ ਦੀ ਖਬਰ ਵੀ ਆਈ ਹੈਗੀ ਆ। ਜੀ, ਉਸ ਥੀਏਟਰ ਵਾਲਿਆਂ ਨੇ ਬਾਹਰ ਰੂਸੀ ਭਾਸ਼ਾ ਦੇ ਵਿੱਚ ਲਿਖਿਆ ਸੀਗਾ ਚਿਲਡਰਨ, ਤਾਂ ਜੋ ਜਿਹੜੇ ਉੱਤੋਂ ਮਿਜ਼ਾਈਲ ਜਾਂ ਬੰਬ ਸਿੱਟ ਰਹੇ ਆ ਉਹਨਾਂ ਨੂੰ ਪਤਾ ਲੱਗੇ, ਪਰ ਫਿਰ ਵੀ ਜਿਹੜੀ ਕਹਿੰਦੇ ਵੀ ਨਿਰਦੈਤਾ ਰੂਸੀਆਂ ਦੀ ਜਿਹੜੀ ਉਹ ਜਾਰੀ ਰਹੀ ਤੇ ਉਸ ਥੀਏਟਰ ਦੇ ਵਿੱਚ ਪਰਫਾਰਮਿੰਗ ਆਰਟ ਥੀਏਟਰ ਦੇ ਵਿੱਚ ਉਹਨਾਂ ਨੇ ਧਮਾਕਾ ਜਿਹੜਾ ਆ ਉਹ ਕੀਤਾ, ਬੰਬ ਜਿਹੜੇ ਇੱਕ ਹਿਸਾਬ ਦੇ ਨਾਲ ਸੁੱਟੇ, ਗੋਲੀਬਾਰੀ ਕੀਤੀ, ਕਾਫੀ ਲੋਕ ਜਿਹੜੇ ਉਹ ਮਰੇ ਨੇ ਤੇ ਇੱਕ ਚਿਲਿੰਗ ਜਿਹੜਾ ਆ ਕਹਿ ਸਕਦੇ ਹਾਂ ਵੀ ਵੀਡੀਓਜ਼ ਆ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਨੇ। 1 ਲੱਖ ਦੇ ਕਰੀਬ ਯੂਐਸ ਦੇ ਸਰਵਿਸ ਮੈਂਬਰ ਯੂਰਪ ਦੇ ਵਿੱਚ ਇਸ ਵੇਲੇ ਹੈਗੇ ਆ ਜਦੋਂ ਤੋਂ ਯੂਕਰੇਨ ਤੇ ਰਸ਼ੀਆ ਦੀ ਵਾਰ ਸ਼ੁਰੂ ਹੋਈ ਆ, ਸੋ ਇਹ ਬਹੁਤ ਵੱਡਾ ਨੰਬਰ ਅਮਰੀਕਨ ਫੌਜੀਆਂ ਦਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਬੇਕਰਸਫੀਲਡ ਤੋਂ ਇਹ ਜਿਹੜੀ ਖਬਰ ਆ ਰਹੀ ਹੈ, ਜਿਸ ਦੇ ਬਾਅਦ ਇਹ ਆਪਾਂ ਸਵੇਰੇ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ। ਜਗਾਰਾ ਮੂਵਮੈਂਟ ਦੇ ਦੁਆਰਾ ਇੱਕ ਉੱਥੇ ਦੀ ਰੀਡਿਸਟ੍ਰਿਕਟਿੰਗ ਦੇ ਮੌਕੇ ਦੇ ਉੱਤੇ ਮੈਪ ਪੇਸ਼ ਕੀਤਾ ਗਿਆ ਸੀਗਾ, ਜਿਸ ਨੂੰ ਯੂਨਿਟੀ ਮੈਪ ਜਾਂ 5B ਮੈਪ ਜਿਹੜਾ ਉਹ ਆਖਿਆ ਜਾ ਰਿਹਾ ਸੀ, ਜਿਸ ਵਿੱਚ ਪੰਜਾਬੀ ਕਮਿਊਨਿਟੀਜ਼ ਆ ਉਹਨਾਂ ਦੀ ਵੰਡ ਨੂੰ ਰੋਕਿਆ ਗਿਆ ਸੀ, ਉਹਨਾਂ ਨੂੰ ਇਕੱਠੇ ਜਿਹੜਾ ਉਹ ਰੱਖਣ ਦਾ ਇਸ ਦੇ ਵਿੱਚ ਸਿਫਾਰਿਸ਼ ਸੀਗੀ। 2 ਮੈਪਸ ਦੇ ਉੱਤੇ ਇਹ ਗੱਲ ਜਿਹੜੀ ਉਹ ਪੈਣੀ ਸੀਗੀ। ਇੱਕ 2C ਮੈਪ ਜਿਹੜਾ ਸਿਟੀ ਕਾਉਂਸਲ ਦੇ ਵੱਲੋਂ ਲਿਆਂਦਾ ਗਿਆ ਸੀ, ਕਾਉਂਸਲ ਮੈਂਬਰ ਉੱਥੇ ਦੇ ਕੈਨ ਵੀਅਰ ਉਹਨਾਂ ਦੇ ਦੁਆਰਾ, ਤੇ ਪਰ ਜਿਹੜੇ ਕਮਿਊਨਿਟੀ ਲੀਡਰਸ ਆ ਜਿਨ੍ਹਾਂ ਵਿੱਚ ਜਗਾਰਾ ਮੂਵਮੈਂਟ ਆ ਉਹਨਾਂ ਨੇ ਕਿਹਾ ਵੀ ਨਹੀਂ ਇੱਦਾਂ ਹੋਣਾ ਚਾਹੀਦਾ। ਸੋ ਫਾਈਨਲੀ 3-3 ਦਾ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਵੀ ਬਰਾਬਰ ਦੇਖੀ ਗਈ ਸੀਗੀ, ਪਰ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਆ, ਬਜ਼ੁਰਗ ਵੀ, ਨੌਜਵਾਨ ਵੀ, ਸਾਰੇ ਜਾਣੇ ਉਹਨਾਂ ਨੇ ਸਿਟੀ ਹਾਲ ਕੱਲ ਭਰਿਆ ਪਿਆ ਸੀ, ਆਪੋ ਆਪਣੀਆਂ ਜਿਹੜੀਆਂ ਤਕਰੀਰਾਂ ਉਸ ਦੇ ਵਿੱਚ ਕੀਤੀਆਂ ਤੇ ਫਾਈਨਲੀ ਇਹ ਦੇਖਿਆ ਗਿਆ ਵੀ ਬੇਕਰਸਫੀਲਡ ਦੀ ਸਿਟੀ ਕਾਉਂਸਲ ਨੇ ਜਿਹੜਾ ਯੂਨਿਟੀ ਮੈਪ ਜਿਸ ਨੂੰ 5B ਮੈਪ ਆਖਿਆ ਜਾਂਦਾ ਆ ਉਸ ਨੂੰ ਉਹਨਾਂ ਨੇ ਅਪਣਾ ਲਿਆ। 2 ਦੇ ਮੁਕਾਬਲੇ 4 ਵੋਟਾਂ ਦੇ ਨਾਲ ਜਿਹੜੇ ਆ ਇਹ ਹਰਜੋਤ ਸਿੰਘ ਜੀ ਵੋਟ ਇਹਨਾਂ ਦੇ ਹੱਕ ਦੇ ਵਿੱਚ ਪਈ ਤੇ ਉਹਨਾਂ ਨੇ ਇਸ ਨੂੰ ਹੱਕ ਦੇ ਵਿੱਚ ਲੈ ਕੇ ਆਂਦਾ ਆ। ਸੋ ਜਿਨ੍ਹਾਂ ਨੇ ਜਿਹੜਾ ਦੂਜਾ 2C ਮੈਪ ਸੀਗਾ ਕੈਨ ਵਾਇਰ ਤੇ ਪੈਟੀ ਗ੍ਰੇ ਉਹਨਾਂ ਨੇ ਡਿਸੈਂਟ ਕੀਤਾ ਸੀ, ਬਾਕੀ ਜਿਹੜੇ ਕਾਉਂਸਲ ਮੈਂਬਰਸ ਆ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ। ਇੱਕ ਕਾਉਂਸਲਮੈਨ ਜਿਹੜੇ ਬਰੂਸ ਫਰੀਮੈਨ ਆ ਉਹਨਾਂ ਨੇ ਵੋਟ ਪਾਉਣ ਤੋਂ ਅਬਸਟੇਨ ਕਰ ਦਿੱਤਾ ਸੀਗਾ। ਜੀ ਬਿਲਕੁਲ। ਸੋ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਜਗਾਰੇ ਮੂਵਮੈਂਟ ਦੇ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਨੂੰ ਰੇਡੀਓ ਤੇ ਵੀ ਲੈ ਕੇ ਆ ਰਹੇ ਸੀ। ਸੋ ਇੱਥੇ ਜਿਹੜਾ ਇਕੱਠ ਆ ਨਾ ਉਹਦਾ ਰਿਜ਼ਲਟ ਸਾਬਤ ਹੋਇਆ। ਸੋ ਆਪਾਂ ਕਹਿੰਦੇ ਸੀ ਇਕੱਠੇ ਹੋ ਤੇ ਫੇਰ ਫਾਇਦਾ ਹੋਊਗਾ। ਹੁਣ ਦੇਖ ਲਓ ਵੀ ਇੰਨੀ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਭੈਣ ਭਰਾ, ਬਜ਼ੁਰਗ, ਬੱਚੇ ਸਾਰੇ ਇਕੱਠੇ ਹੋਏ ਆ ਤੇ ਸਿਟੀ ਨੂੰ ਝੁਕਣਾ ਪਿਆ ਤੇ ਉਹਨਾਂ ਨੂੰ ਯੂਨਿਟੀ ਮੈਪ, ਸੋ ਜਿਹੜੀ ਸਾਊਥ ਵੈਸਟ ਬੇਕਰਸਫੀਲਡ ਵਾਲਾ ਏਰੀਆ ਆ ਪੂਰਾ ਹੁਣ ਇੱਕ ਉਹ ਵਾਰਡ ਗਿਣਿਆ ਜਾਊਗਾ। ਸੋ ਉੱਥੋਂ ਇੱਕ ਸਿਟੀ ਕਾਉਂਸਲ ਮੈਂਬਰ ਜਾਊਗਾ। ਸੋ ਵਧੀਆ ਹੋਇਆ। ਸੋ ਪੰਜਾਬੀ ਕਮਿਊਨਿਟੀ ਪੂਰੀ ਤਰ੍ਹਾਂ ਉੱਥੇ ਇਕੱਠੀ ਹੋਈ ਹੈਗੀ ਆ। ਸੋ ਇਹ ਯੂਨਿਟੀ ਮੈਪ ਉਹਨਾਂ ਨੇ ਅਪਰੂਵ ਕਰ ਦਿੱਤਾ ਹੈਗਾ।
ਸੋ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਲਟੀਨੋ ਪਾਪੂਲੇਸ਼ਨ ਨੂੰ ਵੀ ਇਸ ਮੈਪ ਦੇ ਨਾਲ ਫਾਇਦਾ ਹੋਇਆ। ਜਿਹੜਾ ਮੈਪ 2 ਸੀ ਇਹ ਬਣਦਾ ਸੀ, ਜੇ ਉਸ ਨੂੰ ਜੇ ਅਪਣਾਇਆ ਜਾਂਦਾ ਤਾਂ ਉਹਦੇ ਵਿੱਚ 2 ਲਟੀਨੋ ਮੈਜੋਰਟੀ ਡਿਸਟ੍ਰਿਕਟ ਬਣਨੀਆਂ ਸੀ, ਵਾਰਡ 1 ਤੇ ਵਾਰਡ 7। ਪਰ ਇਸ ਯੂਨਿਟੀ ਮੈਪ ਦੇ ਨਾਲ ਇਹਨਾਂ ਦੀ ਰਿਪਰੈਜ਼ੈਂਟੇਸ਼ਨ 50% ਤੋਂ ਵੱਧ 3 ਵਾਰਡਸ ਦੇ ਵਿੱਚ ਜਿਹੜੀ ਉਹ ਹੋ ਗਈ, ਵਾਰਡ 1, ਵਾਰਡ 2 ਤੇ ਵਾਰਡ 7 ਦੇ ਵਿੱਚ। ਸੋ ਇਹਦੇ ਨਾਲ ਜਿਹੜੇ ਪੰਜਾਬੀ ਆ ਤੇ ਸਿੱਖ ਕਮਿਊਨਿਟੀ ਆ, ਉਹਨਾਂ ਨੂੰ ਵੀ ਇਕੱਠੇ ਰਹਿਣ ਦਾ ਜਿਹੜਾ ਆ ਉਹ ਮੌਕਾ ਜਿਹੜਾ ਉਹ ਰਹੇਗਾ। ਸੋ ਇਵੈਂਚੁਅਲੀ ਜੇ ਇਕੱਠੇ ਰਹਿਣਗੇ, ਪਾਪੂਲੇਸ਼ਨ ਜ਼ਿਆਦਾ ਹੁੰਦੀ ਆ ਤਾਂ ਕਿਤੇ ਨਾ ਕਿਤੇ ਸਿਟੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਕਰਨ ਦਾ ਵੀ, ਕਿਤੇ ਕੌਂਸਲ ਮੈਂਬਰ ਬਣਨ ਦਾ ਕਿਸੇ ਨੂੰ ਜਿਹੜਾ ਉਹ ਮੌਕਾ ਮਿਲ ਸਕਦਾ ਹੈ। ਤੇ ਓਬਵੀਅਸਲੀ ਆਪਾਂ ਨੂੰ ਪਤਾ ਆ ਵੀ ਪੰਜਾਬੀ ਕਮਿਊਨਿਟੀ, ਹਰ ਇੱਕ ਕਮਿਊਨਿਟੀ ਦੀਆਂ ਆਪੋ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ, ਤੇ ਜੇ ਰਿਪਰੈਜ਼ੈਂਟੇਸ਼ਨ ਹੋਊਗੀ, ਚਾਹੀਦਾ ਬੰਦਾ ਉੱਥੇ ਚੁਣ ਕੇ ਜਿਹੜਾ ਉਹ ਘੱਲੂਗੇ, ਤਾਂ ਫਿਰ ਉਹਦੇ ਨਾਲ ਆਸਾਨੀ ਜਿਹੜੀ ਉਹ ਹੋ ਜਾਂਦੀ ਉਹਨਾਂ ਮੁਸ਼ਕਿਲਾਂ ਨੂੰ ਠੀਕ ਕਰਵਾਉਣ ਦੇ ਲਈ। ਸੋ ਬਿਲਕੁਲ, ਇੱਕ ਜਿਹੜਾ ਸਿਟੀ ਕੌਂਸਲ ਮੈਂਬਰ ਵੱਲੋਂ ਮੈਪ ਆਇਆ ਗਿਆ ਸੀ, ਮੈਪ 2 ਸੀ, ਉਹਦੇ ਹੱਕ ਜਾਂ ਅਗੇਂਸਟ ਕੋਈ ਨਹੀਂ ਬੋਲਿਆ, ਤੇ ਨਾ ਹੀ ਜਿਹੜਾ ਯੂਨਿਟੀ ਮੈਪ ਆ ਉਹਦੇ ਅਗੇਂਸਟ ਕੋਈ ਬੋਲਿਆ। ਸੋ ਲੋਕ ਇਸ ਹੱਕ 'ਚ ਸੀ ਵੀ ਠੀਕ ਆ, ਪੰਜਾਬੀਆਂ ਵਾਲਾ ਏਰੀਆ ਜਿਹੜਾ ਇਹ ਇਕੱਠਾ ਹੋਣਾ ਚਾਹੀਦਾ। ਸੋ ਯੂਨਿਟੀ ਨੇ ਇੱਥੇ ਰਿਜ਼ਲਟ ਦਿਖਾ ਲਿਆ ਹੈਗਾ। ਸੋ ਇਹ ਬਹੁਤ ਵਧੀਆ ਗੱਲ ਹੋਈ ਆ। ਫ੍ਰਿਜ਼ਨੋ ਦੇ ਵਿੱਚ ਆਪਾਂ ਨਹੀਂ ਕਰ ਸਕੇ, ਜ਼ੋਰ ਤਾਂ ਉੱਥੇ ਵੀ ਬਹੁਤ ਲਾਇਆ ਸੀ, ਪਰ ਬੇਕਰਫੀਲਡ 'ਚ ਹੋ ਗਿਆ। ਹੁਣ ਅਗਲੀ ਵਾਰੀ ਜਿਹੜੀ ਆ ਐਲਗਰੋਵ 'ਚ ਆਣੀ ਆ। ਐਲਗਰੋਵ ਦੇ ਵਿੱਚ ਬੜਾ ਮਾੜਾ ਕੰਮ ਇਹ ਆ ਵੀ ਆਪਣੀ ਹੀ ਪੰਜਾਬੀ ਮੂਲ ਦੀ ਮੇਅਰ ਆ ਐਲਗਰੋਵ ਦੀ, ਤੇ ਉਹ ਸਾਥ ਨਹੀਂ ਦੇ ਰਹੇ ਹੈਗੇ। ਉਹ ਆਉਣ ਵਾਲੇ ਦਿਨਾਂ 'ਚ ਆਪਾਂ ਪੂਰਾ ਤੁਹਾਡਾ ਜਕਾਰਾ ਮੂਵਮੈਂਟ ਵਾਲਿਆਂ ਨੂੰ ਵੀ ਨਾਲ ਲੈ ਕੇ, ਹੋਰ ਜਿਹੜੀ ਐਲਗਰੋਵ ਦੀ ਕਮਿਊਨਿਟੀ ਦੇ ਮੈਂਬਰਸ ਆ ਉਹਨਾਂ ਨੂੰ ਲਿਆ ਕੇ ਡਿਸਕਸ ਕਰਾਂਗੇ। ਇਸੇ ਤਰ੍ਹਾਂ ਫਰੀਮੌਂਟ ਏਰੀਆ ਦੇ ਵਿੱਚ ਬਹੁਤ ਵੱਡੀ ਸਿੱਖ ਕਮਿਊਨਿਟੀ ਆ, ਉੱਥੇ ਵੀ ਇਹ ਜਿਹੜੀ ਹੈਗੀ ਆ ਰੀਡਿਸਟ੍ਰਿਕਟਿੰਗ ਕਰਕੇ ਉਹਨਾਂ ਦਾ ਮੈਪ ਬਣਨਾ ਆ। ਸੋ ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਜੀ 17 ਅਪ੍ਰੈਲ ਤੱਕ ਦਾ ਵਕਤ ਸੀਗਾ ਕਿਸੇ ਮੈਪ ਨੂੰ ਜਿਹੜਾ ਆ ਉਹ ਅਡਾਪਟ ਕਰਨ ਦੇ ਲਈ। ਸਟੇਟ ਡੈਡਲਾਈਨ ਜਿਹੜੀ ਉਹ ਹੈਗੀ ਆ, ਸੋ ਉਸ ਤੋਂ ਪਹਿਲਾਂ ਹੁਣ ਇਹਨਾਂ ਨੇ ਇਸ ਨੂੰ ਅਡਾਪਟ ਕੀਤਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਰਸੋਂ ਚੌਥ ਦੀ ਜਿਹੜੀ ਗੱਲ ਆ, ਇੱਕ ਬਹੁਤ ਦਰਦਨਾਕ ਘਟਨਾ ਵਾਪਰੀ ਸੀਗੀ। ਟੈਕਸਸ ਦੀ ਇੱਕ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ, 9 ਵਿਦਿਆਰਥੀ ਹੈਡ ਔਨ ਕੋਲੀਜਨ ਦੇ ਵਿੱਚ ਮਾਰੇ ਗਏ ਸੀ। ਅੱਜ ਜਾਂਚ ਜਿਹੜੀ ਚੱਲ ਰਹੀ ਹੈ ਇਸ ਬਾਬਤ, ਤੇ ਹੁਣ ਉਸ ਦੇ ਵਿੱਚ ਇਹ ਪਤਾ ਲੱਗਾ ਹੈ ਵੀ ਜਿਹੜਾ ਪਿਕਅਪ ਟਰੱਕ ਇਹਨਾਂ ਖਿਡਾਰੀਆਂ ਨੂੰ, ਗੋਲਫ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਦੇ ਵਿੱਚ ਜਾ ਕੇ ਹੈਡ ਔਨ ਕੋਲੀਜਨ ਹੋਈ ਸੀ, ਸਿੱਧਿਆਂ ਵੱਜਿਆ ਸੀ, ਉਸ ਨੂੰ 13 ਸਾਲ ਦਾ ਇੱਕ ਜਿਹੜਾ ਬੱਚਾ ਆ ਉਹ ਚਲਾ ਰਿਹਾ ਸੀਗਾ। ਸੋ ਕਹਿੰਦੇ ਵੀ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਹੋਈ ਹੈਗੀ ਆ। ਸੋ ਦੇਖੋ, ਬਿਲਕੁਲ 13 ਸਾਲਾਂ ਦਾ ਬੱਚਾ ਚਲਾ ਰਿਹਾ ਸੀ। ਹੁਣ ਪਹਿਲੀ ਗੱਲ ਤਾਂ ਉਹਦੇ ਕੋਲ ਲਾਇਸੈਂਸ ਨਹੀਂ ਸੀ। ਦੂਜੇ ਨੰਬਰ ਤੇ ਜਿਹੜਾ ਉਹ ਪਿਕਅਪ ਵੀ ਚਲਾ ਰਿਹਾ ਸੀ, ਪਿਕਅਪ ਦਾ ਫਰੰਟ ਲੈਫਟ ਵੀਲ ਜਿਹੜਾ ਸੀ ਉਹ ਸਪੇਅਰ ਸੀਗਾ। ਸੋ ਸਮਹਾਉ ਉਹ ਸਪੇਅਰ ਵੀਲ ਵੀ ਜਿਹੜਾ ਉਹ ਫੇਲ ਹੋ ਗਿਆ, ਤੇ ਉਹ ਜਾ ਕੇ ਬੈਨ ਦੇ ਵਿੱਚ ਲੱਗਾ। ਇਹ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਵਾਈਸ ਚੇਅਰਮੈਨ ਬਰੂਸ ਲੈਂਡਸਬਰਗ, ਉਹਨਾਂ ਨੇ ਇਹ ਦੱਸਿਆ ਹੈਗਾ। ਇਹਦੇ ਕਰਕੇ ਜਿਹੜਾ ਇਹ ਐਕਸੀਡੈਂਟ ਹੋਇਆ। ਸੋ ਇਹ ਬਹੁਤ ਹੀ ਮਾੜੀ ਗੱਲ ਹੋਈ। ਪਹਿਲੀ ਗੱਲ ਤਾਂ ਤੁਸੀਂ ਦੇਖੋ ਕਿ ਉਹ ਪਤਾ ਨਹੀਂ ਹੁਣ ਕਿਹਨੂੰ ਉਹਨੂੰ ਚਲਾਣ ਦਿੱਤਾ 13 ਸਾਲਾਂ ਦੇ ਨੂੰ। ਦੂਜੇ ਨੰਬਰ ਦੇ ਉੱਤੇ ਉਹਦੀ ਵੀ ਮੌਤ ਹੋਈ ਆ, ਹੋਰ 9 ਜਾਣਿਆਂ ਦੀ ਜਿਹੜੀ ਮੌਤ ਹੋਈ ਆ। ਬਹੁਤ ਹੀ ਮਾੜਾ ਕੰਮ ਹੋਇਆ, ਤੇ ਸਾਰੇ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ। ਨਾਮ ਜਿਹੜੇ ਆ ਹੁਣ ਵੀ ਡਿਕਲੇਅਰ ਕਰ ਦਿੱਤੇ ਆ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਵੈਡਨਸਡੇ ਉਹ ਡਿਕਲੇਅਰ ਕੀਤੇ ਆ। ਟਾਈਲਰ ਜੇਮ 26 ਸਾਲਾਂ ਦਾ, ਮੌਰੀਸ਼ੀਓ ਸੈਂਚੇਜ਼ 19 ਦਾ, ਟਰਾਵਿਸ ਗਰਸੀਆ 19 ਦਾ, ਜੈਕਸਨ ਜ਼ਿਨ 22 ਦਾ, ਕਰੀਸਾ ਰੇਨਜ਼ 21 ਦੇ, ਲੇਸੀ ਸਟੋਨ 18 ਤੇ ਟਿਆਗੋ ਸੋਸਾ 18, ਡੇਟਨ ਪ੍ਰਾਈਸ 19 ਤੇ ਹੇਡਨ ਅੰਡਰਹਿਲ 20। ਇਹ ਹੋਰ ਜਿਹੜੇ 2 ਜਣੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ। ਸੋ ਉਹਨਾਂ ਦੀ ਹਜੇ ਕੰਡੀਸ਼ਨ ਅਪਡੇਟ ਪਤਾ ਨਹੀਂ ਲੱਗੀ ਵੀ ਕਿੱਦਾਂ ਦੀ ਹੈਗੀ ਆ ਜੀ। ਕ੍ਰਿਟੀਕਲ ਕੰਡੀਸ਼ਨਸ ਆ ਮੁੰਡਿਆਂ ਦੀ ਤੇ ਕੁੜੀਆਂ ਦੀ ਜਿਹੜੀ ਗੋਲਫ ਟੀਮ ਆ, ਯੂਨੀਵਰਸਿਟੀ ਆਫ ਸਾਊਥ ਵੈਸਟ ਦੀ ਜਿਹੜੀ ਆ, ਉਹ ਟੂਰਨਾਮੈਂਟ ਦੇ ਲਈ ਉਹ ਟਰੈਵਲ ਕਰ ਰਹੇ ਸੀ ਜਦ ਇਹ ਦਰਦਨਾਕ ਦੁਰਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ US ਮਰੀਨ ਕਾਰਪਸ ਆ, ਉਹਨਾਂ ਨੇ ਕਹਿੰਦੇ ਆ ਪਹਿਲੀ ਵਾਰੀ ਇੱਕ ਸਿੱਖ ਸੋਲਜਰ ਫੌਜੀ ਆ, ਉਸ ਨੂੰ ਪੱਗ ਤੇ ਸਮੇਤ ਦਾੜੀ ਸਮੇਤ ਜਿਹੜਾ ਆ ਉਹ ਪ੍ਰਮੋਸ਼ਨ ਦਿੱਤੀ ਆ ਕੈਪਟਨ ਦੇ ਰੈਂਕ ਦੀ। ਸੁਖਬੀਰ ਸਿੰਘ ਤੂਰ ਨਾਂ ਦਾ ਜਿਹੜਾ ਇਹ ਫੌਜੀ USMC
ਯੂਨਾਈਟਿਡ ਸਟੇਟਸ ਆਫ ਅਮਰੀਕਾ ਮਰੀਨ ਕਾਰਪਸ ਦਾ ਇਹ ਫੌਜੀ ਆ, ਤੇ ਇਹ ਕਹਿੰਦੇ ਆ ਵੀ ਕੈਪਟਨ ਦੀ ਰੈਂਕ ਦੇ ਉੱਤੇ ਪਹੁੰਚਿਆ, ਲਿeutenant ਤੋਂ ਇਸ ਨੂੰ ਪ੍ਰਮੋਟ ਕੀਤਾ ਗਿਆ ਆ। 246 ਸਾਲਾਂ ਦੀ ਹਿਸਟਰੀ ਦੇ ਵਿੱਚ USMC ਨੇ ਪਹਿਲੀ ਵਾਰੀ ਕਹਿੰਦੇ ਆ ਵੀ ਕਿਸੇ ਨੂੰ ਜਿਹੜੀ ਬੀਅਰਡ ਤੇ ਪੱਗ ਸਮੇਤ ਜਿਹੜਾ ਆਪਣੀਆਂ ਨਾਰਮਲ ਡਿਊਟੀਜ਼ ਆ ਉਹ ਨਿਭਾਉਣ ਦੇ ਲਈ ਆਗਿਆ ਦਿੱਤੀ ਆ। ਪੀਸ ਕੀਪਿੰਗ ਟਾਈਮਸ ਦੇ ਵਿੱਚ ਉੱਦਾਂ ਦੀਆਂ ਜਿਹੜੀਆਂ ਕੰਮਕਾਜ ਦੇ ਵਿੱਚ ਸੁਖਬੀਰ ਸਿੰਘ ਤੂਰ ਨੂੰ ਇਹ ਮੌਕਾ ਮਿਲੇਗਾ। 2017 ਦੇ ਵਿੱਚ ਹੁਣ ਕੈਪਟਨ ਤੂਰ ਉਸ ਟਾਈਮ ਦੇ ਉੱਤੇ ਲਿeutenant ਦੇ ਰੈਂਕ ਦੇ ਨਾਲ UCMC ਦੇ ਵਿੱਚ ਸ਼ਾਮਲ ਹੋਏ ਸੀ। ਕਹਿੰਦੇ ਜਦੋਂ ਉਹ 2017 ਸ਼ਾਮਲ ਹੋਏ ਸੀ ਉਦੋਂ ਉਹਨਾਂ ਨੂੰ ਆਪਣੀ ਸਿੱਖ ਆਇਡੈਂਟੀਟੀ ਆ ਉਸ ਦੀ ਸੈਕਰੀਫਾਈਸ ਕੁਰਬਾਨੀ ਜਿਹੜੀ ਉਹ ਦੇਣੀ ਪਈ ਸੀ ਫੋਰਸ ਨੂੰ ਜੁਆਇਨ ਕਰਨ ਦੇ ਲਈ। ਪਰ ਇਵੈਂਚੁਅਲੀ ਜਿਹੜੀ ਸਤੰਬਰ 2021 ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਮਨਜ਼ੂਰ ਕੀਤੀ ਗਈ ਰਿਲੀਜੀਅਸ ਅਕਮੋਡੇਸ਼ਨ ਦੇ ਲਈ, ਤੇ ਉਹਨਾਂ ਨੂੰ ਪੱਗ ਬੰਨ੍ਹ ਕੇ ਤੇ ਇਸ ਤਰੀਕੇ ਦੇ ਨਾਲ ਅਸੈਪਟ ਜਿਹੜਾ ਉਹ ਕੀਤਾ ਗਿਆ ਵੀ ਤੁਸੀਂ ਇੱਕ ਚੀਜ਼ ਕਰ ਸਕਦੇ ਹੈਗੇ ਆ। ਸੋ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਆ। ਇਸ ਦੇ ਨਾਲ ਇਹ ਵੀ ਹੈਗਾ ਹਰਜੋਤ ਸਿੰਘ ਜੀ, ਜਿਹੜੇ ਵੀ ਕੋਈ ਹੋਰ ਨੌਜਵਾਨ ਮੁੰਡੇ ਇਸ ਪਾਸੇ ਵੱਲ ਨੂੰ ਮਰੀਨ ਕਾਰਪਸ ਦੇ ਵਿੱਚ ਵੀ ਜਿਹੜਾ ਉਹ ਜਾਣਾ ਚਾਹੁੰਦੇ ਆ, ਉਹਨਾਂ ਦੇ ਲਈ ਰਾਹ ਜਿਹੜੇ ਉਹ ਖੋਲ੍ਹਦੇ ਨੇ। ਸੋ ਜਿਹੜੇ ਕੈਪਟਨ ਸੁਖਬੀਰ ਸਿੰਘ ਤੂਰ ਆ ਉਹਨਾਂ ਦੀ ਇਸ ਕੁਰਬਾਨੀ ਦੇ ਲਈ ਤੇ ਇਸ ਕਹਿ ਸਕਦੇ ਹਾਂ ਵੀ ਜੱਦੋ-ਜਹਿਦ ਤੇ ਲੜਾਈ ਦੇ ਲਈ ਆਪਾਂ ਨੂੰ ਸ਼ਾਬਾਸ਼ੀ ਦਿੰਦੇ ਆ। ਜੀ ਸੋ ਬਿਲਕੁਲ, ਪੰਜਾਬੀ ਜਿਹੜੀ USA ਦੀ ਟੀਮ ਵੱਲੋਂ ਪੂਰੀਆਂ ਵਧਾਈਆਂ। ਦੇਖੋ 246 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ USMC ਦੇ ਵਿੱਚ ਇੱਕ ਦਸਤਾਰਧਾਰੀ ਤੇ ਦਾੜੀ ਵਾਲਾ ਕੈਪਟਨ ਬਣਨ ਜਾ ਰਿਹਾ। ਸੋ ਇਹ ਬਹੁਤ ਵੱਡੀ ਅਕੰਪਲਿਸ਼ਮੈਂਟ ਹੈਗੀ ਆ। ਸੋ ਇੱਦਾਂ ਦੇ ਲੋਕ ਜਿਹੜੇ ਆ ਉਹ ਸਾਡੇ ਰੋਲ ਮਾਡਲ ਹੋਣੇ ਚਾਹੀਦੇ, ਸਾਡੇ ਬੱਚਿਆਂ ਦੇ ਰੋਲ ਮਾਡਲ ਹੋਣੇ ਚਾਹੀਦੇ ਆ। ਕਿੰਨੀ ਮਿਹਨਤ ਉਹਨਾਂ ਨੇ ਕੀਤੀ ਹੋਊਗੀ। ਸਿੱਖ ਕੋਲੀਸ਼ਨ ਵਾਲਿਆਂ ਨੇ ਇਹ ਕੈਂਪੇਨ ਨੂੰ ਰਨ ਕੀਤਾ ਸੀ, ਉਹਨਾਂ ਦੀ ਡਿਸਕ੍ਰਿਮੀਨੇਸ਼ਨ ਕਰ ਰਹੇ ਹੈਗੇ ਆ। ਵਨ ਆਫ ਦਾ ਲਾਰਜੈਸਟ ਇੰਪਲੋਇਰ ਆ ਇਹ US ਡਿਪਾਰਟਮੈਂਟ ਆਫ ਡਿਫੈਂਸ। ਸੋ ਇਸ ਕਰਕੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਜੁਆਇਨ ਕੀਤਾ ਗਿਆ ਸੀ। ਸੋ ਹੁਣ ਤੂਰ ਸਾਹਿਬ ਜਿਹੜੇ ਆ US ਮਰੀਨ ਦੇ ਵਿੱਚ ਕੈਪਟਨ ਬਣ ਗਏ। ਜੀ ਬਿਲਕੁਲ। ਸੋ ਜਦੋਂ ਨਿਊਯਾਰਕ ਟਾਈਮਸ ਨੇ ਇੱਕ ਇਹਨਾਂ ਦਾ ਆਰਟੀਕਲ ਛਾਪਿਆ ਸੀ ਪਿਛਲੇ ਸਾਲ ਸਤੰਬਰ ਦੇ ਵਿੱਚ, ਉਦੋਂ ਵੀ ਕਹਿੰਦੇ ਵੀ ਮਰੀਨਸ ਨੇ ਰਿਲਕਟੈਂਟਲੀ ਹਿਚਕਿਚਾਹਟ ਦੇ ਵਿੱਚ ਤਾਂ ਸਿੱਖ ਅਫਸਰ ਨੂੰ ਜਿਹੜਾ ਪੱਗ ਬੰਨ੍ਹ ਕੇ ਸੇਵਾ ਕਰਨ ਦਾ ਮੌਕਾ ਦਿੱਤਾ, ਪਰ ਉਸ ਟਾਈਮ ਦੇ ਉੱਤੇ ਵੀ ਕੈਪਟਨ ਤੂਰ ਜਿਹੜੇ ਉਹ ਕਹਿ ਰਹੇ ਸੀਗੇ ਵੀ ਦੈਟਸ ਨਾਟ ਇਨਫ। ਕਹਿੰਦੇ ਵੀ ਬਾਕੀ ਵੀ ਹੋਰ ਥਾਵਾਂ ਦੇ ਵਿੱਚ ਰਿਲੀਜੀਅਸ ਅਕਮੋਡੇਸ਼ਨ ਜਿਹੜੀ ਉਹ ਮਿਲਦੀ ਆ ਤੇ ਮੈਨੂੰ ਇੱਥੇ ਵੀ ਜਿਹੜੀ ਉਹ ਮਿਲਣੀ ਚਾਹੀਦੀ ਆ। ਹੁਣ ਆਪਾਂ ਦੇਖਿਆ ਯਾਰ ਹਰਜੋਤ ਸਿੰਘ ਜੀ, ਸਿੱਖ ਕਿਹੜੀ ਫੌਜ ਦੇ ਲਈ ਜਿਹੜੇ ਆ ਉਹ ਅੱਗੇ ਨਹੀਂ ਹੋਏ, ਕਿੱਥੇ ਕੁਰਬਾਨੀਆਂ ਜਿਹੜੀਆਂ ਉਹਨਾਂ ਨੇ ਨਹੀਂ ਦਿੱਤੀਆਂ। ਸੋ ਆਈ ਥਿੰਕ ਮਰੀਨ ਕਾਰਪਸ ਦਾ ਇੱਕ ਵਧੀਆ ਫੈਸਲਾ ਹੋਊਗਾ, ਇਕੱਲਾ ਪੀਸ ਕੀਪਿੰਗ ਟਾਈਮ ਤੇ ਨਹੀਂ, ਆਈ ਥਿੰਕ ਕੰਬੈਟ ਦੇ ਵਿੱਚ ਵੀ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਅਲਾਉ ਕਰ ਦੇਣੀਆਂ ਚਾਹੀਦੀਆਂ। ਅਸੀਂ ਸਮਝਦੇ ਹਾਂ ਵੀ ਹਰ ਇੱਕ ਜਿਹੜੀ ਇੱਦਾਂ ਦੀ ਚੀਜ਼ ਦਾ ਜਿਹੜੀ ਫੌਜ ਆ ਉਹਨਾਂ ਦੀ ਜਿਹੜਾ ਵੀ ਇੱਕ ਹਿੱਸਾ ਹੁੰਦਾ, ਉਹਨਾਂ ਦੀ ਆਪੋ ਆਪਣਾ ਪਿੱਛੇ ਜਿਹੜਾ ਚੱਲਦਾ ਆ ਰਿਹਾ ਹੁੰਦਾ ਵਿਰਸਾ ਹੁੰਦਾ ਆ, ਪਰ ਸਮੇਂ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਤਬਦੀਲ ਹੁੰਦੀਆਂ ਆ। ਲੋਕ ਤੁਹਾਡੇ ਲਈ, ਤੁਹਾਡੇ ਮੁਲਕ ਦੇ ਲਈ ਜਾਨ ਨਿਸ਼ਾਵਰ ਕਰਨ ਦੇ ਲਈ ਕਹਿ ਰਹੇ ਆ, ਤਾਂ ਬਸ ਇੰਨੀ ਚੀਜ਼ ਮੰਗ ਕਰਦੇ ਵੀ ਸਾਨੂੰ ਰਿਲੀਜੀਅਸ ਅਕਮੋਡੇਸ਼ਨ ਮਿਲੇ, ਤਾਂ ਜ਼ਰੂਰ ਇਸ ਚੀਜ਼ ਦੇ ਉੱਤੇ ਹੋਰ ਜਿਹੜਾ ਵਿਚਾਰ ਹੋਣਾ ਚਾਹੀਦਾ ਹੈ। ਸੋ ਜਿੱਦਾਂ ਇਹਨੇ ਕਿਹਾ ਵੀ ਦੈਟਸ ਨਾਟ ਇਨਫ, ਪਰ ਇਹ ਚੀਜ਼ ਬਹੁਤ ਵਧੀਆ ਚੀਜ਼ ਹੋਈ ਆ ਤੇ ਹੁਣ ਇਸ ਨੂੰ ਹੋਰ ਅੱਗੇ ਵੀ ਵਧਾਉਣਾ ਚਾਹੀਦਾ ਆ। ਸੋ ਤਰਕ ਇਹੀ ਸੀਗਾ ਵੀ ਜੇ ਸਭ ਤੋਂ ਵੱਡਾ ਇੰਪਲੋਇਰ ਜਿੱਦਾਂ ਤੁਸੀਂ ਦੱਸਿਆ ਵੀ ਮੁਲਕ ਦਾ ਉਹ ਨਾ ਕਰੀ ਜਾਊਗਾ ਤੇ ਬਾਕੀ ਵੀ ਫਿਰ ਉਹਨਾਂ ਦੀ ਤਰਜ਼ ਤੇ ਇਸ ਤਰੀਕੇ ਦੇ ਨਾਲ ਸਰੂਪ ਵਾਲਿਆਂ ਨੂੰ ਜਿਹੜਾ ਆ ਉਹ ਨਾ ਕਰ ਸਕਦੇ। ਜੀ ਅਗਲੀ ਖਬਰ ਵੀ ਸਿੱਖਾਂ ਦੇ ਨਾਲ ਸੰਬੰਧਿਤ ਆ। ਅਫਗਾਨਿਸਤਾਨ ਤੋਂ ਸਿੱਖ ਤੇ ਹਿੰਦੂ ਫੈਮਿਲੀਜ਼ 98 ਦੇ ਕਰੀਬ ਉਹ ਕੈਨੇਡਾ 'ਚ ਇਸ ਮਹੀਨੇ ਪਹੁੰਚ ਰਹੇ ਹੈਗੇ ਆ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਹਦਾ ਬਹੁਤ ਵੈਲਕਮ ਕੀਤਾ ਆ ਵੀ ਫਾਈਨਲੀ ਕੈਨੇਡਾ ਦੀ ਸਰਕਾਰ ਮੰਨੀ ਆ ਵੀ 98 ਦੇ ਕਰੀਬ ਰਿਫਿਊਜੀਜ਼ ਸਿੱਖ ਤੇ ਹਿੰਦੂਆਂ ਨੂੰ ਜੋ ਅਫਗਾਨਿਸਤਾਨ ਤੋਂ ਹੈਗੇ ਆ, ਉੱਥੇ ਸਾਰਿਆਂ ਨੂੰ ਪਤਾ ਹੈ ਵੀ ਸਿਚੁਏਸ਼ਨ ਬਹੁਤ ਬੈਡ ਹੈ ਇਸ ਟਾਈਮ ਦੇ ਉੱਤੇ। ਉਹ ਉੱਥੋਂ ਭੱਜੇ ਆ ਤੇ ਉਹਨਾਂ ਨੂੰ ਹੁਣ ਕਲੋਨਾ, ਵੈਨਕੂਵਰ ਤੇ ਕੈਲਗਰੀ ਦੇ ਵਿੱਚ ਰੱਖਿਆ ਜਾਊਗਾ। ਸੰਨ 2015 ਦੇ ਵਿੱਚ ਇਹ ਮੂਵਮੈਂਟ ਮਨਮੀਤ ਸਿੰਘ ਭੁੱਲਰ ਉੱਥੇ ਦੇ MP ਸੀਗੇ, ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਪਰ ਅਨਫੋਰਚੂਨੇਟਲੀ ਉਹਨਾਂ ਦੀ ਮੌਤ ਹੋ ਗਈ ਸੀ ਇੱਕ ਐਕਸੀਡੈਂਟ ਦੇ ਵਿੱਚ, ਜਦੋਂ ਉਹ ਇੱਕ ਕਿਸੇ ਦੀ ਇੱਕ ਬੀਬੀ ਨੂੰ ਜਿਹੜੀ ਕਾਰ ਖਰਾਬ ਹੋ ਗਈ ਸੀ ਉਹਦਾ ਟਾਇਰ ਚੇਂਜ ਕਰਨ ਦੀ ਹੈਲਪ ਕਰ ਰਹੇ ਸੀ ਤੇ ਜਦੋਂ ਉਹਨਾਂ ਦੇ ਵਿੱਚ ਟਰੱਕ ਵੱਜਾ ਤੇ ਉੱਥੇ ਉਹਨਾਂ ਦੀ ਮੌਤ ਹੋ ਗਈ।
ਤੇ ਉਦੋਂ ਤੋਂ ਹੀ ਸਿੱਖ ਇਹ ਕਾਫੀ ਲੜਾਈ ਲੜ ਰਹੇ ਸੀ ਵੀ ਸਿੱਖਾਂ ਦੀ ਕਾਫੀ ਵੱਡੀ ਗਿਣਤੀ ਹੁੰਦੀ ਸੀ ਇੱਕ ਟਾਈਮ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ, ਤੇ ਹੁਣ ਜਿਹੜੇ ਰਹਿੰਦੇ ਵੀ ਆ ਉਹਨਾਂ ਦਾ ਰਹਿਣਾ ਬੜਾ ਮੁਸ਼ਕਲ ਹੈਗਾ ਸਿੱਖ ਤੇ ਹਿੰਦੂਆਂ ਦਾ। 500 ਤੋਂ ਵੱਧ ਇੰਡੀਆ ਨੂੰ ਭੱਜ ਗਏ ਹੈਗੇ ਆ। ਸੰਨ 2020 ਦੇ ਵਿੱਚ ਸੁਸਾਈਡ ਅਟੈਕ ਹੋਇਆ, ਗੁਰਦੁਆਰੇ 'ਚ ਅਟੈਕ ਹੋਇਆ, ਬਹੁਤ ਜ਼ਿਆਦਾ ਜਿੱਦਾਂ ਉੱਥੇ ਮਿਨੋਰਟੀ ਦੇ ਉੱਤੇ ਜ਼ੁਲਮ ਹੋਏ ਆ। ਇੱਕ ਟਾਈਮ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਸਿੱਖ ਤੇ ਹਿੰਦੂ ਪੋਪੂਲੇਸ਼ਨ 2 ਲੱਖ ਦੇ ਕਰੀਬ ਸੀ। ਸੋ ਇੰਨੀ ਜ਼ਿਆਦਾ ਉੱਥੇ ਪੋਲੀਟੀਕਲ ਇਨਸਟੇਬਿਲਿਟੀ ਹੋਈ ਆ। ਉਹ ਤੋਂ ਬਾਅਦ ਹੁਣ ਉੱਥੇ ਲਗਭਗ ਜ਼ੀਰੋ ਹੀ ਹੈਗੇ ਆ। ਜੁਲਾਈ 1 2018 ਚ ਪੂਰੀ ਲੀਡਰਸ਼ਿਪ ਸਿੱਖਾਂ ਦੀ ਤਾਂ ਹਿੰਦੂ ਕਮਿਊਨਿਟੀ ਦੀ ਸੁਸਾਈਡ ਅਟੈਕ ਚ ਮਾਰ ਦਿੱਤੀ ਗਈ ਸੀ। 15 ਸਿੱਖ ਤੇ 4 ਹਿੰਦੂ ਜਿਹੜੇ ਆ ਆਪਣੇ ਭਰਾ ਉੱਥੇ ਮਾਰੇ ਗਏ ਸੀ। ਅਫਗਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਨੇ ਜਿਹੜਾ ਆ ਉਹਨਾਂ ਨੇ ਵੀ ਬਹੁਤ ਦੁੱਖ ਪ੍ਰਗਟ ਕੀਤਾ ਸੀ। ਉਹ ਤੋਂ ਬਾਅਦ ਫਿਰ ਮਾਰਚ 25 2020 ਚ ਇੱਕ ਹੋਰ ਸੁਸਾਈਡ ਅਟੈਕ ਕੀਤਾ ਗਿਆ ਸੀ ਗੁਰੂ ਹਰ ਸਾਹਿਬ ਗੁਰਦੁਆਰਾ ਕਾਬੁਲ ਦੇ ਵਿੱਚ, ਜਦੋਂ 25 ਸਿੱਖ ਮਾਰੇ ਗਏ ਸੀ ਤੇ ਬਹੁਤ ਹੀ ਜ਼ਿਆਦਾ ਜ਼ੁਲਮ ਉੱਥੇ ਹੋਇਆ। ਸੋ ਫਾਈਨਲੀ ਕੁਝ ਜਿਹੜੇ ਪਰਿਵਾਰ ਆ ਉਹ ਕੈਨੇਡਾ ਦੀ ਸਰਕਾਰ ਨੇ ਕਿਹਾ ਵੀ ਹਾਂ ਆ ਜਾਓ ਇੱਥੇ ਤੇ ਤੁਹਾਨੂੰ ਜਿਹੜਾ ਪੋਲੀਟੀਕਲ ਅਸਾਈਲਮ ਦਿੰਦੇ ਆ। ਸੋ ਹੁਣ ਉਹ ਰਿਫਿਊਜੀ ਉੱਥੇ ਪਹੁੰਚ ਰਹੇ ਹੈਗੇ। ਚੰਗੀ ਗੱਲ ਆ। ਤੇ ਆਪਾਂ ਹੁਣ ਦੇਖ ਰਹੇ ਹਾਂ ਵੀ ਯੂਕਰੇਨ ਦੇ ਵਿੱਚ ਵੀ ਇੱਕ ਵੱਡਾ ਰਿਫਿਊਜੀ ਜਿਹੜੀ ਸਮੱਸਿਆ ਉਹ ਇਸ ਟਾਈਮ ਆ ਰਹੀ ਆ। ਉੱਥੋਂ ਦੇ ਲੋਕ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਉਹ ਜਾਣਾ ਚਾਹੁੰਦੇ ਨੇ, ਜਾ ਰਹੇ ਨੇ। ਸੋ ਆਈ ਥਿੰਕ ਅਫਗਾਨਿਸਤਾਨ ਦੇ ਵਿੱਚ ਵੀ ਜਿਹੜੇ ਜਿਨ੍ਹਾਂ ਨੇ ਮਦਦ ਕੀਤੀ ਆ ਹੁਣ ਤੱਕ ਅਮਰੀਕਾ ਦੀ ਵੀ ਤੇ ਹੋਰ ਬਾਕੀ ਮੁਲਕਾਂ ਦੀ ਤਾਲੀਬਾਨ ਦੇ ਖਿਲਾਫ, ਉਹਨਾਂ ਨੂੰ ਖੁੱਲੀਆਂ ਬਾਹਾਂ ਦੇ ਨਾਲ ਸਵਾਗਤ ਜ਼ਰੂਰ ਕਰਨਾ ਚਾਹੀਦਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਮਜ਼ੂਰੀ ਤੋਂ ਆ ਰਹੀ ਆ। ਇੱਥੇ ਮੰਦਭਾਗੀ ਘਟਨਾ ਵਾਪਰੀ ਆ। 30 ਤੋਂ 50 ਕਾਰਾਂ ਦਾ ਪਾਈਲਅਪ ਜਿਹੜਾ ਹੋਇਆ ਇੰਟਰਸਟੇਟ 57 ਦੇ ਉੱਤੇ ਸਾਊਥ ਈਸਟਰਨ ਮਜ਼ੂਰੀ ਦੇ ਵਿੱਚ। ਕਹਿੰਦੇ ਵੀ ਇਹ ਜਿਹੜੇ ਵੱਡੇ ਹਾਦਸੇ ਦੇ ਵਿੱਚ 5 ਲੋਕ ਹੁਣ ਤੱਕ ਮਾਰੇ ਜਾ ਚੁੱਕੇ ਆ। ਤੇ ਕਹਿੰਦੇ ਵੀ ਦੋਨੋਂ ਹੀ ਤਰਫੋਂ ਜਿਹੜਾ ਹਾਈਵੇ 57 ਸੀਗਾ, ਇੰਟਰਸਟੇਟ 57 ਆ, ਉਹ ਬੰਦ ਰਿਹਾ ਜਿਹੜਾ ਵੀਰਵਾਰ ਨੂੰ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਟਰੈਕਟਰ ਟ੍ਰੇਲਰਸ ਆ ਉਹ ਆਲੇ ਦੁਆਲੇ ਖਿੰਡੇ ਹੋਏ, ਇੱਕ ਦੂਜੇ ਦੇ ਵਿੱਚ ਵੱਜੇ ਹੋਏ ਗੱਡੀਆਂ ਜਿਹੜੀਆਂ ਉਹ ਦੇਖੀਆਂ ਗਈਆਂ। ਮੀਡੀਅਨ ਦੇ ਵਿੱਚ ਵੀ ਜਿਹੜੀ ਦੁਰਘਟਨਾ ਦੇ ਜਿਹੜੇ ਕਹਿ ਲਓ ਵੀ ਡੈਬਰੀ ਆ ਉਹ ਦੇਖੀ ਗਈ ਸੀਗੀ। ਸੋ ਕਹਿੰਦੇ ਵੀ ਕਿਤੇ ਪਿੰਕ ਰੰਗ ਦਾ ਮਟੀਰੀਅਲ ਡੁੱਲਾ ਪਿਆ ਸੀ, ਕਿਤੇ ਚਿੱਟੇ ਰੰਗ ਦਾ ਜਿਹੜਾ ਉਹ ਡਿੱਗਾ ਪਿਆ ਸੀਗਾ। ਸੋ ਬਹੁਤ ਸਾਰੀਆਂ ਜਿਹੜੀਆਂ ਕਰੂਜ਼ ਆ ਇਸ ਨੂੰ ਸਾਫ਼ ਕਰਨ ਦੇ ਵਿੱਚ ਤੇ ਜਿਹੜੇ ਪੀੜਤ ਸੀਗੇ ਜਾਂ ਜਿਹੜੇ ਫੱਟੜ ਸੀ ਉਹਨਾਂ ਨੂੰ ਉੱਥੋਂ ਕੱਢਣ ਦੇ ਵਿੱਚ ਕੋਸ਼ਿਸ਼ ਕਰ ਰਹੇ ਸੀਗੇ। ਆਈਡੈਂਟੀਫਿਕੇਸ਼ਨ ਪ੍ਰੋਸੈਸ ਦੇ ਥਰੂ ਕਹਿੰਦੇ ਆ ਵੀ ਜਾ ਰਹੇ ਆ ਤੇ ਜਿਹੜੇ ਮ੍ਰਿਤ ਆ ਉਹਨਾਂ ਦੇ ਪਰਿਵਾਰਾਂ ਨੂੰ ਹੌਲੀ-ਹੌਲੀ ਦੱਸਿਆ ਜਾ ਰਿਹਾ ਆ। I-57 ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਇੰਟਰਸਟੇਟ 50 ਤੋਂ ਲੈ ਕੇ ਇਲੀਨੋਇਸ ਸਟੇਟ ਲਾਈਨ ਤੱਕ ਕਲੋਜ਼ ਰਿਹਾ ਮਿਜ਼ੂਰੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਮੁਤਾਬਕ। ਤੇ ਇਹ ਮੇਜਰ ਕ੍ਰੈਸ਼ ਸੀਨ ਸੀਗਾ ਜਿਹਦੇ ਵਿੱਚ ਫੈਟੈਲਿਟੀਜ਼ ਵੀ ਹੋਈਆਂ ਹੈਗੀਆਂ, ਬਹੁਤ ਜ਼ਿਆਦਾ ਟਰੈਕਟਰ ਟ੍ਰੇਲਰਸ ਤੇ ਕਾਰਾਂ ਦਾ ਨੁਕਸਾਨ ਹੋਇਆ, ਅੱਗਾਂ ਲੱਗ ਗਈਆਂ ਉਹਨਾਂ ਨੂੰ। ਸੋ ਬਹੁਤ ਹੀ ਭਿਆਨਕ ਐਕਸੀਡੈਂਟ ਇਹ ਵਾਪਰਿਆ। ਸੋ ਇਹ ਜਿਹੜਾ ਕ੍ਰੈਸ਼ ਵਾਪਰਿਆ ਇਹ ਸਿਟੀ ਆਫ ਚਾਰਲਸਟਨ ਸਟੇਟ ਦਾ ਬਾਰਡਰ ਹੈਗਾ ਮਜ਼ੂਰੀ ਦਾ, ਮਿਸਿਸਿਪੀ ਰਿਵਰ ਦੇ ਨਾਲ, ਉੱਥੇ ਹੋਇਆ। ਦਾ ਕ੍ਰੈਸ਼ ਅੰਡਰ ਇਨਵੈਸਟੀਗੇਸ਼ਨ ਆ। ਸੋ ਕੋਰਨਰ ਆਫਿਸ ਇਹ ਕਹਿ ਰਹੇ ਆ ਕਿ ਬਹੁਤ ਜ਼ਿਆਦਾ ਮੌਤਾਂ ਹੋਈਆਂ, ਹਜੇ ਉਹਨੇ ਕਾਊਂਟ ਨਹੀਂ ਦੱਸਿਆ ਪਰ ਰਿਕਵਰੀ ਸਟੇਜ 'ਚ ਆ। ਸੋ ਉਹ ਤੋਂ ਬਾਅਦ ਉਹ ਦੱਸੂਗੇ। 5 ਤਾਂ ਜਿਸ ਤਰ੍ਹਾਂ ਦੱਸਿਆ ਹੀ ਆ ਵੀ ਡੈਡ ਹੋ ਗਿਆ। 30 ਤੋਂ 50 ਵਹੀਕਲਸ ਇਨਵੋਲਵ ਸੀਆਂ, ਫੱਟੜ ਬਹੁਤ ਆ। ਸੋ ਹਜੇ ਪਤਾ ਨਹੀਂ ਹੋਰ ਕਿੰਨੇ ਜਾਣੇ ਜਿਹੜੇ ਆ ਉਹਨਾਂ ਦੀ ਵੀ ਡੈਥ ਹੋ ਸਕਦੀ ਹੈਗੀ ਜਿਨ੍ਹਾਂ ਦੇ ਸੀਰੀਅਸ ਸੱਟਾਂ ਲੱਗੀਆਂ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਮੌਸਮ ਦੇ ਪੱਖੋਂ ਕੋਈ ਬਹੁਤੀ ਚੰਗੀ ਖਬਰ ਨਹੀਂ ਆ ਰਹੀ। ਪਿਛਲੇ 3 ਸਾਲਾਂ ਤੋਂ ਸੋਕੇ ਦੇ ਵਿੱਚੋਂ ਲੰਘ ਰਹੇ ਆ। ਅਜੇ ਦੇਖਿਆ ਜਾਵੇ ਤਾਂ ਸਿਆਲ ਪੂਰੇ ਲੰਘੇ ਨਹੀਂ ਆ, ਜਿਹੜੀਆਂ ਠੰਡ ਆ ਉਸ ਦਾ ਮੌਸਮ ਗਿਆ ਨਹੀਂ ਆ, ਪਰ ਮਹਿਸੂਸ ਇੱਦਾਂ ਹੋ ਰਿਹਾ ਆ ਵੀ ਗਰਮੀ ਵੱਲ ਨੂੰ ਆਪਾਂ ਬੜੀ ਜਲਦੀ ਤੇਜ਼ੀ ਦੇ ਨਾਲ ਵੱਧ ਰਹੇ ਆ। ਕਹਿੰਦੇ ਵੀ ਅਗਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਸਪਰਿੰਗ ਹੀਟ ਵੇਵ ਜਿਹੜੀ ਕਾਫੀ ਸਿਗਨੀਫਿਕੈਂਟ ਵੱਡੀ ਚੌੜੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਉਹ ਆ ਰਹੀ ਆ। ਪੂਰੇ ਵੈਸਟਰਨ ਕੋਸਟ ਦੇ ਵਿੱਚ ਇਸ ਦਾ ਅਸਰ ਆ ਉਹ ਦੇਖਣ ਨੂੰ ਮਿਲੇਗਾ। ਹਾਈ ਪ੍ਰੈਸ਼ਰ ਜਿਹੜਾ ਆ ਉਹਦੇ ਕਰਕੇ ਖੁਸ਼ਕ ਮੌਸਮ ਤੇ ਗਰਮੈਸ਼ ਵਾਲਾ ਜਿਹੜਾ ਮੌਸਮ ਆ ਉਹ ਕਹਿੰਦੇ ਆ ਵੈਸਟ ਕੋਸਟ ਦੇ ਵਿੱਚ ਅਗਲੇ ਹਫ਼ਤੇ ਬਣਨ ਜਾ ਰਿਹਾ ਆ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਵੀ ਰਿਕਾਰਡ ਤੋੜ ਟੈਂਪਰੇਚਰ
ਉਹ ਵਧੇਗਾ। ਆਲਰੇਡੀ ਕਹਿੰਦੇ ਆ ਵੀ ਆਪਾਂ 75 ਦੇ ਉੱਤੇ ਜਾ ਰਹੇ ਹਾਂ। ਇਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਵੀ 100 ਡਿਗਰੀ ਤੱਕ ਤਾਪਮਾਨ ਮਾਰਚ ਦੇ ਮਹੀਨੇ ਦੇ ਅਖੀਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲ ਸਕਦਾ ਆ। 80 ਤਾਂ ਨਾਰਮਲ ਹੋਊਗਾ, ਕਈ ਥਾਵਾਂ ਦੇ ਉੱਤੇ 90 ਤੱਕ ਵੀ ਤਾਪਮਾਨ ਜਿਹੜਾ ਉਹ ਜਾਊਗਾ। ਇਹ ਕਹਿ ਸਕਦੇ ਹਾਂ ਵੀ ਅਮੂਮਨ ਐਵਰੇਜ, ਸੀਜ਼ਨਲ ਐਵਰੇਜ ਦੇ ਨਾਲੋਂ 20 ਡਿਗਰੀ ਵੱਧ ਹੋ ਸਕਦਾ ਆ। ਟ੍ਰਾਂਜੀਸ਼ਨ ਸੀਜ਼ਨ ਜਿਹੜਾ ਉਹ ਹੈਗਾ ਆ ਵੀ ਗਰਮੈਸ਼ ਵੱਲ ਨੂੰ ਵੱਧ ਰਹੇ ਆ, ਪਰ ਇੰਨੀ ਵੱਡੀ ਗਰਮੈਸ਼ ਜਿਹੜੀ ਹੈ ਇਸ ਦੇ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਜਿਹੜੀਆਂ ਆ ਉਹ ਸਾਹਮਣੇ ਆ ਸਕਦੀਆਂ। ਇਕੱਲੀਆਂ ਲੋਕਾਂ ਨੂੰ ਨਹੀਂ, ਕਿਸਾਨਾਂ ਦੇ ਲਈ ਇਹ ਬਹੁਤ ਮਾੜੀ ਖਬਰ ਦੇ ਵਜੋਂ ਆ ਰਿਹਾ ਆ। ਜੀ, ਸੋ ਬਿਲਕੁਲ ਅੱਗ ਲੱਗਣ ਦੇ ਚਾਂਸ ਵੀ ਆ। ਕਹਿੰਦੇ ਪਈ ਇਹ ਜਿਹੜੀ ਹੀਟ ਵੇਵ ਆ ਮੈਟਰੋਲੋਜਿਸਟ ਦੇ ਮੁਤਾਬਕ ਬਹੁਤ ਹੀ ਜ਼ਿਆਦਾ ਸਵੀਅਰ ਹੋਊਗੀ, ਬਹੁਤ ਹੀ ਜ਼ਿਆਦਾ ਸਖਤ ਹੋਊਗੀ। ਤੇ ਯੂਜ਼ਲੀ ਹੀਟ ਵੇਵ ਮਾਰਚ ਮਹੀਨੇ 'ਚ ਨਹੀਂ ਆਉਂਦੀ, ਪਰ ਇਹ ਡਰਾਊਟ ਰੀਡਨ ਵਾਈਲਡ ਫਾਇਰ ਪ੍ਰੋਨ ਸਟੇਟ ਆ। ਸਾਰਿਆਂ ਨੂੰ ਪਤਾ ਵੀ ਡਰਾਊਟ ਬਹੁਤ ਆ ਸਾਡੀ ਸਟੇਟ 'ਚ, ਤੇ ਅੱਗਾਂ ਪਿਛਲੇ ਕਈ ਸਾਲਾਂ ਤੋਂ ਲੱਗ ਰਹੀਆਂ ਹੈਗੀਆਂ, ਤੇ ਰੇਨਫਾਲ ਬੜਾ ਘੱਟ ਪਿਆ। ਸੋ ਇਹਦਾ ਅਸਰ ਬਹੁਤ ਜ਼ਿਆਦਾ ਹੋਣ ਜਾ ਰਿਹਾ ਹੈਗਾ। UCLA ਦੇ ਕਲਾਈਮੇਟ ਸਾਇੰਟਿਸਟ ਡੈਨੀਅਲ ਸਵੇਨ, ਉਹਨਾਂ ਨੇ ਇਹ ਕਿਹਾ ਵੀ ਹੀਟ ਵੇਵਸ ਪੂਰੇ ਵੀਕ ਇਹ ਰਹਿਣਗੀਆਂ, ਤੇ ਇੱਕ ਤਰ੍ਹਾਂ ਦੇ ਨਾਲ ਪੂਰਾ ਰੈਕਡ ਇਹ ਬਣ ਜਾ ਰਿਹਾ ਹੈਗਾ। ਤੇ ਵੈਜੀਟੇਸ਼ਨ ਜਿਹੜੀ ਮਰ ਰਹੀ ਹੈਗੀ ਆ, ਉਹਨੂੰ ਜਿਹੜਾ ਅੱਗ ਲੱਗਣ ਦੇ ਚਾਂਸ ਹੋਊਗੇ। ਤੇ ਜੇ ਥੋੜੀ ਬਹੁਤੀ ਸਨੋ ਪਈ ਵੀ ਹੋਈ ਹੈਗੀ ਆ ਪਹਾੜੀਆਂ ਤੇ, ਉਹ ਹੁਣ ਪਹਿਲੇ ਹੀ ਮੈਲਟ ਹੋ ਜਾਊਗੀ। ਜੀ, ਸੋ ਹਰਜੋਤ ਸਿੰਘ ਜੀ, ਬੜੀ ਮਾੜੀ ਜਿਹੜੀ ਸਥਿਤੀ ਆ ਇਸ ਟਾਈਮ ਆਪਾਂ ਜਿਹੜੀ ਉਹ ਲੰਘ ਰਹੇ ਹੈਗੇ ਆ। ਪਤਾ ਨਹੀਂ ਕੀ ਬਣੂਗਾ ਪੂਰੇ ਅਮਰੀਕਾ ਦੇ ਵਿੱਚ ਅਗਲੇ ਜੇ 6 ਤੋਂ 10 ਦਿਨ ਦੇ ਤਾਪਮਾਨ ਦੀ ਆਊਟਲੁੱਕ ਜਿਹੜੀ ਨੈਸ਼ਨਲ ਵੈਦਰ ਸਰਵਿਸ ਨੇ ਦੱਸੀ ਆ। ਬਹੁਤ ਘੱਟ ਇਲਾਕੇ ਆ ਪੂਰੇ ਅਮਰੀਕਾ 'ਚ ਜਿਹੜੇ ਨਾਰਮਲ ਦੇ ਹਿਸਾਬ ਦੇ ਨਾਲ ਚੱਲ ਰਹੇ ਆ। ਆਈਦਰ ਬਹੁਤ ਜ਼ਿਆਦਾ ਗਰਮੀ ਜਾਂ ਕਈ ਥਾਵਾਂ ਦੇ ਉੱਤੇ ਐਵਰੇਜ ਦੇ ਨਾਲੋਂ ਜ਼ਿਆਦਾ ਠੰਡ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਇਹ ਜਿਹੜਾ ਕਲਾਈਮੇਟ ਚੇਂਜ ਦਾ ਆਪਾਂ ਪਿਛਲੇ ਕਈ ਸਾਲਾਂ ਤੋਂ ਰੌਲਾ ਸੁਣ ਰਹੇ ਆ, ਉਸ ਦੇ ਨਤੀਜੇ ਆ, ਉਸ ਦੇ ਸਿੱਟੇ ਜਿਹੜੇ ਉਹ ਆਪਾਂ ਇਸ ਟਾਈਮ ਭੁਗਤ ਰਹੇ ਹੈਗੇ ਆ। ਸੋ ਸਥਿਤੀ ਮਾੜੀ ਆ। ਪਤਾ ਨਹੀਂ ਅੱਗੇ ਜਿਹੜਾ ਉਹ ਕੀ ਬਣਨਾ ਆ। ਹੁਣ ਇਹਦਾ ਮਤਲਬ ਪਾਣੀ ਦੀ ਲੋੜ ਵੀ ਜ਼ਿਆਦਾ ਪੈ ਜਾਣੀ ਆ। ਜਲਦੀ ਜਿਹੜੇ ਆ ਉਹ AC ਵੀ ਚੱਲਣਗੇ। ਹੁਣ ਕਿੱਦਾਂ ਦੀ ਜਿਹੜੀ ਸਥਿਤੀ ਬਣੂਗੀ, ਪੂਰੇ ਗ੍ਰਿਡ ਦੇ ਉੱਤੇ ਕੀ ਜਿਹੜਾ ਇਸ ਦਾ ਦਬਾਅ ਪਊਗਾ, ਉਹ ਕੀ ਬਣੂਗਾ। ਕਿਸਾਨ ਵਿਚਾਰੇ ਤਾਂ ਸਿਰਾਂ ਨੂੰ ਜਿਹੜਾ ਉਹ ਹੱਥਾਂ ਦੇ ਵਿੱਚ ਲੈ ਕੇ ਜਿਹੜੇ ਉਹ ਬੈਠਣਗੇ ਵੀ ਪਤਾ ਨਹੀਂ ਕੀ ਜਿਹੜਾ ਉਹ ਪੜਨਾ। ਨਹਿਰੀ ਪਾਣੀ ਇਸ ਵਾਰ ਮਿਲਣਾ ਘੱਟ ਆ। ਬਣੂਗਾ ਕੀ। ਸਥਿਤੀ ਬਦ ਤੋਂ ਬੱਤਰ ਹਰ ਸਾਲ ਜਿਹੜੀ ਉਹ ਹੁੰਦੀ ਜਾ ਰਹੀ ਆ। ਸੋ ਤਾਂ ਹੀ ਤਾਂ ਜਦੋਂ ਵੀ ਤੁਸੀਂ ਕਿਸਾਨੀ ਵਾਲੇ ਇਲਾਕਿਆਂ 'ਚ ਲੰਘੋ, ਪ੍ਰੇ ਫਾਰ ਰੇਨ ਉਹਦੇ ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀ ਆ ਵੀ ਭਾਈ ਪੋਲੀਟੀਸ਼ਨੋ, ਡੈਮੋਕ੍ਰੇਟੋ, ਕੀ ਗੱਲ ਆ, ਪਾਣੀ ਕਿਉਂ ਜਿਹੜਾ ਆ ਤੁਸੀਂ ਸਮੁੰਦਰ ਦੇ ਵਿੱਚ ਜਿਹੜਾ ਉਹ ਸੁੱਟਦੇ ਰਹਿੰਦੇ ਆ, ਉਸ ਨੂੰ ਕਾਬੂ ਦੇ ਵਿੱਚ ਜਿਹੜਾ ਉਹ ਰੱਖੋ। ਸੋ ਇਹ ਬੜੇ ਵੱਡੇ ਸਵਾਲ ਨੇ ਜਿਸ ਦਾ ਹਾਲ ਦੀ ਘੜੀ ਭਵਿੱਖ ਦੇ ਵਿੱਚ ਕੋਈ ਜਿਹੜਾ ਆਪਾਂ ਨੂੰ ਨਤੀਜਾ ਆ ਉਹ ਨਜ਼ਰ ਨਹੀਂ ਆ ਰਿਹਾ, ਹੱਲ ਜਿਹੜਾ ਉਹ ਕੋਈ ਨਜ਼ਰ ਨਹੀਂ ਆ ਰਿਹਾ। ਹੀਟ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਬੇ ਏਰੀਏ ਦੇ ਵਿੱਚ ਮੀਂਹ ਪਊਗਾ। 0.1 ਤੋਂ ਲੈ ਕੇ 0.25 ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਨਾਰਥ ਵੇ ਦੇ ਵਿੱਚ 1/2 ਇੰਚ ਤੱਕ ਮੀਂਹ ਜਿਹੜਾ ਜਾ ਸਕਦਾ ਹੈਗਾ। ਤੇ ਟਿਊਜ਼ਡੇ ਜਿਹੜਾ ਮੰਗਲਵਾਰ ਆ, ਉਹ ਸਭ ਤੋਂ ਜ਼ਿਆਦਾ ਗਰਮੀ ਵਾਲਾ ਦਿਨ ਹੋਊਗਾ। ਜਿਹੜਾ ਆਉਣ ਵਾਲਾ ਵੀਕ ਆ ਉਹਦੇ ਵਿੱਚ ਮੰਗਲਵਾਰ ਬਹੁਤ ਸਾਰੀਆਂ ਲੋਕੇਸ਼ਨਾਂ ਤੇ 80 ਡਿਗਰੀ ਤੋਂ ਵੱਧ ਚਲਾ ਜਾਊਗਾ। ਜੀ, ਸਮਾਂ ਜਿਹੜਾ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਜਾਣ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਜਿਹੜੇ ਸਟਾਕ ਮਾਰਕੀਟਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ ਫਿਰ ਜਿਹੜੀ ਚੜ੍ਹਤ ਰਹੀ, 400 ਤੇ 18 ਪੁਆਇੰਟ ਵਧਿਆ 34,481 ਤੇ। S&P ਜਿਹੜਾ ਆ 54 ਪੁਆਇੰਟ ਵੱਧ ਕੇ 4412 ਤੇ ਨੈਸਡੈਕ 100 ਤੇ 78 ਪੁਆਇੰਟ ਵੱਧ ਕੇ 13,615 ਤੇ ਬੰਦ ਹੋਇਆ। ਸੋਨੇ ਦਾ ਭਾਅ $1945 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਦੇ ਵਿੱਚ ਫਿਰ ਵਾਧਾ ਦੇਖਿਆ ਗਿਆ ਹੈ। $104 ਪ੍ਰਤੀ ਬੈਰਲ ਜਿਹੜੀ ਆ ਉਹ ਕੀਮਤ ਦੇ ਉੱਤੇ ਪਹੁੰਚ ਗਿਆ ਆ। ਉਧਰ 10 ਈਅਰ ਯੀਲਡ 2.15% ਦੇ ਉੱਤੇ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 40,862 ਦੇ ਉੱਤੇ ਰਿਹਾ। ਜੀ, $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਹੈ। $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 25 ਪੈਸੇ ਦੇ ਬਰਾਬਰ ਰਹੀ ਹੈ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।